मैं ਜਿਹੜੀ ਹੁੰਦੀ ਅੰਨਾ ਜਿਹੜੀ ਹੁੰਦੀ ਹੈ ਆਕੜ ਜਿਹੜੀ ਹੁੰਦੀ ਹੈ ਇਹ ਰੱਬ ਨੂੰ ਪਸੰਦ ਹੈ ਇਹ ਗਲਤ ਇਹ ਤੇ ਮਾਰਨੀ मैं मार ये मैं मर गई फिर इंसान है फिर तू आई गल कोई फिर नफरत ही मारा भी कोई भी और ना मोहब्बत करो ना प्यार करो फिर तो ठीक है तो मैं ही ना मरे तो इंसान कहता है ਇੰਦੀ ਗੱਲ ਉਹ ਇਥੋਂ ਮੈਂ ਮਾਰਨ ਤੋਂ ਮੈਨੂੰ ਗੱਲ ਯਾਦ ਆ ਗਈ ਹੈ ਜਰਾ ਸਾਹਿਬ ਉਹ ਕੋਈ ਸੱਪ ਦੀ ਤੇ ਚੂਹੇ ਦੀ ਆਪਸ ਚ ਲੱਗ ਗਈ ਯਾਰੀ ਸੱਪ ਤੇ ਚੂਹਾ ਯਾਰ ਬਣ ਗਏ तो एक दिन चूहा सप नूं आंदा यार तू डिंगा पड़िंगा हो के टुरना सीधा हो के तुरिया कर हाँ किस तरीके दे नाल चौधरी साहब उन्हें कहा सीधा हो के तुरिया कर हाँ की डिंग पड़िंगा जो हो के टुरना ते सप आंदा गल सुन वो जे मैं डिंग पड़िंगा हो के ना टुरा जरा के लहर ना टुरा जे सीधा हो के टुरा तो मेरी टौर नहीं बनती मेरी टौर नहीं बनती वो काफी दिन लंघे ਤੇ ਅੱਜ ਵੀ ਕਈਆਂ ਬੰਦਿਆਂ ਦੇ ਵਿੱਚ ਨਾ ਉਹ ਇਹ ਡਿੰਗ ਪੜਿੰਗ ਹੁੰਦੇ ਨੇ ਉਹ ਆਪਣੀ ਟੌਰ ਬਣਾਉਣ ਜਿੰਦੀ ਟੌਰਾਂ ਬਣਦੀਆਂ ਨਹੀਂ ਰੱਬ ਹੀ ਬਣਾਏ ਤੇ ਬਣਦੀਆਂ ਹੈ ਟੌਰਾਂ ਰੱਬ ਉਹ ਕਈਆਂ ਬੰਦਿਆਂ ਦੀ ਇੰਜ ਦੀ ਟੌਰ ਹੁੰਦੀ ਹੈ ਟੌਰ ਬਣਾਉਂਦੇ ਜਿਵੇਂ ਲਾਈਨਮੈਂਟ ਖਰਾਬ ਹੁੰਦੀ ਖੈਰ ਉਹ ਨਾ ਕਾਫੀ ਦਿਨ ਗੁਜ਼ਰ ਗਏ ਚੌਧਰੀ ਸਾਹਿਬ ਤੇ ਉਧਰੋਂ ਗੁਜ਼ਰ ਹੋਇਆ ਚੂਹੇ ਦਾ ਤੇ ਉਹਨੇ ਵੇਖਿਆ ਕਿ ਸੱਪ ਸਿੱਧਾ ਬਿਲਕੁਲ ਪਿਆ ਤੇ ਸੱਪ ਨੂੰ ਸਿੱਧਿਆਂ ਵੇਖ ਕੇ ਨਾ ਤੇ ਚੂਹਾ ਨੇੜੇ ਹੋ ਕੇ ਵੇਖਿਆ ਤੇ ਉਹਨੇ ਸੱਪ ਮਰ ਗਿਆ ਤੇ ਚੂਹਾ ਆਂਦਾ ਸਿੱਧਾ ਤੇ ਹੋਇਆ ਪਰ ਮਰ ਕੇ ਸਿੱਧਾ ਹੋਇਆ ਹੈ ਚੂਹਾ ਸੱਪ ਨੂੰ ਆਂਦਾ ਵੀ ਸਿੱਧਾ ਹੋਇਆ ਪਰ ਮਰ ਕੇ ਸਿੱਧਾ ਹੋਇਆ ਜਿਹੜੇ ਲੋਕੀ ਸਿੱਧੇ ਹੋਏ ਨੇ ਨਾ ਮੈਂ ਨਾ ਆਪਣੇ ਆਪ ਨੂੰ ਮਾਰ ਕੇ ਹੀ ਸਿੱਧੇ ਹੋਏ ਉਹ ਰੱਬ ਦੇ ਨਜ਼ਦੀਕ ਤੁਰ ਗਏ ਨੇ ਉਹ ਵਲੀ ਬਣ ਗਏ ਨੇ ਜਿਨ੍ਹਾਂ ਆਪਣੇ ਆਪ ਨੂੰ ਮਾਰਿਆ ਉਹ ਰੱਬ ਦੇ ਨਜ਼ਦੀਕ ਤੁਰ ਗਏ ਨਜ਼ਦੀਕ ਤੇ ਜਿਨ੍ਹਾਂ ਰੱਬ ਮਾਰੇ ਹੀ ਨਹੀਂ ਆਪਣੇ ਆਪ ਨੂੰ ਉਹ ਹੋਰ ਗੱਦੇ ਦੇ ਗੱਦੇ ਰਹਿ ਗਿਆ ਨਾ ਜੋਗੇ ਰਹਿ ਨਾ ਪਿਛਾਂ ਜੋਗੇ ਓਏ ਹਾਏ ਹਾਏ ਵਾਹ ਜੀ ਵਾਹ ਜੋ ਸਭ ਆਕੜ ਜਿਹੜੀ ਇਹ ਰੱਬ ਨੂੰ ਪਸੰਦ ਹੈ ਮਗਰੂਰੀ ਇਹ ਨਹੀਂ ਪਸੰਦ ਮਗਰੂਰੀ ਰੱਬ ਨੂੰ ਪਸੰਦ ਹੈ ਅੱਲਾਹ ਦੀ ਕਸਮ ਮੈਂ ਆਕੜੇ ਬੰਦੇ ਨਾਲ ਮੇਰੀ ਅੰਦਰਾ ਸਾਹਿਬ ਇੱਕ ਸਮਝੋ ਕਿ ਮੇਰੀ ਨੇਚਰ ਚ ਫਿਤਰਤ ਚ ਚੀਜ਼ ਸ਼ਾਮਲ ਹੋ ਗਈ ਹੈ ਆਕੜੇ ਬੰਦੇ ਨਾਲ ਮੈਂ ਹੱਥ ਨਹੀਂ ਮਿਲਾਉਣਾ ਪਸੰਦ ਕਰਦਾ ਲਾਣਾ ਚਾਹੀਦਾ ਯਾਰ ਕਾਹਦੀ ਆਕੜ ਹੈ ਦੇਖੋ ਜੀ ਵੱਡਾ ਬੰਦਾ ਉਹ ਆਪਣੇ ਨਾ ਤਾਂ ਖਾਣ ਨੂੰ ਦਿੰਦਾ ਨਾ ਉਹ ਪਹਿਨਣ ਨੂੰ ਦਿੰਦਾ ਨਾ ਖਾਣਾ ਗਰੀਬ ਉਹਨੇ ਆਪਣੇ ਘਰੋਂ ਰੋਟੀ ਖਾਣੀ ਆਪਣੇ ਘਰੋਂ ਖਾਣੀ ਕਪੜਾ ਪਾਣਾ ਉਹਨੇ ਆਪਣੇ ਘਰੋਂ ਆਪਣੇ ਘਰੋਂ ਤੇ ਉਹ ਕਾਹਦੀ ਮਿਹਨਤ ਹੋਈ ਇੰਜੀ ਗੱਲ ਇੰਜੀ ਗੱਲ ਲਗਾ ਮਾੜਾ ਟੱਕਰੇ ਆ ਕੇ ਉਹਨੂੰ ਖਿਲਾ ਕੇ ਪੁੱਛੋ ਸੁਣਾ ਭਰਾ ਕੀ ਹਾਲ ਹੈ ਇੰਜੀ ਗੱਲ ਰੱਬ ਵੀ ਖੁਸ਼ ਹੋਵੇ ਉਹ ਤਗੜਾ ਤੇ ਕੀ ਤਗੜਾ ਮਾੜੇ ਨੂੰ ਪੁੱਛ ਲੋ ਹਾਲ ਚਾਲ ਵੱਡੇ ਜਿਹੜੇ ਨੇ ਤਗੜੇ ਨੂੰ ਨਿਉ ਕੇ ਸਲਾਮ ਨਾ ਕਰੋ ਕਾਹਦੀ ਲੋੜ ਹੈ ਉਹਨੂੰ ਕਦੀ ਲੋੜ ਹੀ ਕੋਈ ਵਾਹ ਕੋਈ ਫਾਇਦਾ ਨਹੀਂ ਕੀ ਬਾਤ ਇਹ ਵਾਸਤੇ ਮਾੜੇ ਨੂੰ ਕਰੋਗੇ ਤੇ ਰੱਬ ਰਾਜੀ ਹੋਗੇ ਤਗੜੇ ਦੇ ਅੱਗੇ ਹਟਾਰਿਆ ਇੰਜੀ ਮੱਛਲੀ ਪਾਣੀ ਦੇ ਵਿੱਚ ਰਹਿੰਦੀ ਹੈ ਵੱਡੀਆਂ ਮੱਛਲੀਆਂ ਵੀ ਪਾਣੀ 'ਚ ਨੇ ਛੋਟੀਆਂ ਮੱਛਲੀਆਂ ਵੀ ਪਾਣੀ 'ਚ ਨੇ ਵੱਡੀ ਮੱਛਲੀ ਛੋਟੀ ਮੱਛਲੀ ਨੂੰ ਖਾ ਜਾਂਦੀ ਵੱਡੀਆਂ ਮੱਛਲੀਆਂ ਛੋਟੀਆਂ ਮੱਛਲੀਆਂ ਨੂੰ ਖਾ ਜਾਂਦੀਆਂ ਨੇ ਵੱਡੀ ਮੱਛਲੀ ਹੋਵੇ ਜਾਂ ਛੋਟੀ ਮੱਛਲੀ ਹੋਵੇ ਜਦੋਂ ਮੱਛਲੀ ਇੱਕ ਯਾਨੀ ਕਿ ਜ਼ਾਤ ਹੈ ਇੱਕ ਕਿਸਮ ਹੈ ਇੱਕ ਨਸਲ ਹੈ ਮੱਛਲੀ ਉਹ ਭਾਵੇਂ ਰਹਿੰਦੀ ਪਾਣੀ ਦੇ ਵਿੱਚ ਲੇਕਿਨ ਜਦੋਂ ਉਹਨੂੰ ਕੱਢਿਆ ਵੇ ਉਹਨੂੰ ਫੜਿਆ ਵੇ ਤੇ ਹੱਥਾਂ ਦੇ ਵਿੱਚ ਸਮੈਲ ਆਏ ਦੀ ਉਹਨੂੰ ਸਾਹ ਨਾਲ ਸਾਫ਼ ਕੀਤਾ ਜਾਂ ਜਿਵੇਂ ਕਿਵੇਂ ਵੀ ਮੱਛਲੀ ਨੂੰ ਸਾਫ਼ ਕੀਤਾ ਉਹਦੇ ਬਾਵਜੂਦ ਵੀ ਸਾਫ਼ ਕਰਨ ਤੋਂ ਬਾਅਦ ਵੀ ਮੱਛਲੀ ਨੂੰ ਫੜਿਆ ਤੇ ਫਿਰ ਵੀ ਹੱਥਾਂ 'ਚੋਂ ਸਮੈਲ ਆਉਂਦੀ ਫਿਰ ਮੱਛਲੀ ਨੂੰ ਪਕਾਇਆ ਪਕਾਉਣ ਤੋਂ ਬਾਅਦ ਵੀ ਮੱਛਲੀ ਨੂੰ ਫੜਿਆ ਜਦੋਂ ਹੱਥਾਂ ਦੇ ਨਾਲ ਤੇ ਫਿਰ ਵੀ ਹੱਥਾਂ 'ਚੋਂ ਸਮੈਲ ਆਉਂਦੀ ਹੱਤਾਂ ਕਿ ਖਾਣ ਤੱਕ ਮੱਛਲੀ ਦੇ ਵਿੱਚੋਂ ਸਮੈਲ ਜਿਹੜੀ ਹੈ ਉਹ ਆਉਂਦੀ ਹੈ ਉਹਦੀ ਵਜ੍ਹਾ ਕੀ ਹੈ ਕਿ ਵੱਡੀ ਮੱਛਲੀ ਛੋਟੀ ਮੱਛਲੀ ਨੂੰ ਖਾਂਦੀ ਹੈ ਆਪਣੀ ਹਮ ਜਿਨਸ ਦੇ ਨਾਲ ਹੀ ਜ਼ਿਆਦਤੀ ਕਰਦੀ ਉਹਨੂੰ ਖਾ ਜਾਂਦੀ ਬਿਲਕੁਲ ਤਾਂ ਉਹ ਸਮੈਲ ਆਉਂਦੀ ਤਾਂ ਉਹਦੀ ਬੋ ਨਹੀਂ ਜਾਂਦੀ ਇਹੋ ਸਾਡੀ ਇਮਾਮ ਦਾ ਵੀ ਇਹ ਕੰਮ ਬਣਿਆ ਪੁੱਤਰ ਇਹ ਵਾਸਤੇ ਵੱਡੀਆਂ ਮਛਲੀਆਂ ਛੋਟੀਆਂ ਨੂੰ ਖਾਂਦੀਆਂ ਨੇ ਛੋਟੇ ਵਿਚਾਰੇ ਰੋਂਦੇ ਫਿਰ ਤੇਰੇ ਵੱਡੇ ਜਿਹੜੇ ਉਹ ਐਸ ਕਰਦੇ ਨੇ ਔਰ ਇਸੇ ਵਾਸਤੇ ਬੋ ਨਹੀਂ ਅੰਦਰੋਂ ਬੰਦੇ ਦੇ ਜਾਂਦੀ ਉਹਨਾਂ ਲੋਕਾਂ ਦੀ ਖੁਸ਼ਬੂ ਆਉਂਦੀ ਜਿਹੜੇ ਕਿਸੇ ਦੇ ਨਾਲ ਭੈੜਾ ਨਹੀਂ ਕਰਦੇ ਪਿਆਰ ਕਰਦੇ ਨੇ ਆਪਣੇ ਨਾਲ ਸਮਝੇ ਮਾਰਾ ਉਹਨਾਂ ਮੁਹੱਬਤ ਕਰਦੇ ਨੇ ਉਹਦੇ ਚ ਬੋ ਨਹੀਂ ਤੇ ਜਦੋਂ ਆਪਣੇ ਨੂੰ ਨਹੀਂ ਸਮਝਦੇ ਸਮਝੋ ਮੱਛੀ ਉਹ ਵੀ ਹਰਕਤ ਖਾਣਾ ਚਾਹੁੰਦੇ ਬਿਲਕੁਲ ਇਸ ਨਾਲ ਫਿਰ ਉਹਨਾਂ ਚ ਬੋ ਆਉਂਦੀ ਉਹਨਾਂ ਦੀ ਗੱਲ ਚੋਂ ਵੀ ਬੋ ਉਹਨਾਂ ਦੇ ਰਹਿਣ ਬੈਣ ਤੋਂ ਯਾਨੀ ਕਿ ਉਹਨਾਂ ਦੇ ਉੱਠ ਕੇ ਜਾਣ ਤੋਂ ਬਾਅਦ ਵੀ ਉਹਨਾਂ ਚੋਂ ਬੋਝ ਆਉਂਦੀ ਖੁਸ਼ਬੂ ਨਹੀਂ ਆਉਂਦੀ ਵੇਖੋ ਜੀ ਮੁਸੀਬਤਾਂ ਇਸੇ ਪਾਸੇ ਹੁੰਦੀਆਂ ਨੇ ਸਾਡੇ ਜੀ ਹੋਰ ਕੋਈ ਗੱਲ ਨਹੀਂ ਪਰ ਜਦੋਂ ਅਸੀਂ ਕਿਸੇ ਤੇ ਰਹਿਮ ਨਹੀਂ ਕਰਦੇ ਅਸੀਂ ਹਰ ਬੰਦੇ ਦਾ ਬੁਰਾ ਕਰਨੇ ਆ ਪੈ ਜਦੋਂ ਵੇਖਣਾ ਉਹ ਮਾੜਾ ਪਤਾ ਉਹ ਚੱਲ ਦਫਾ ਹੋ ਜਾ ਤੂੰ ਕੀ ਪੂਰੇ ਦਿਲ ਜਿਹੜਾ ਉਹ ਨਾਰਾਜ਼ ਹੋ ਜਾਂਦਾ ਯਾਰ ਮੈਂ ਵੀ ਇਨਸਾਨ ਜੀ ਤੂੰ ਅੱਜ ਤੂੰ ਵੀ ਇਨਸਾਨ ਹੈ ਮੈਂ ਇਨਸਾਨ ਹਾਂ ਮੇਰੇ ਤੇ ਅੱਜ ਗਰੀਬੀ ਦੇ ਦਿਨ ਆਏ ਤੇ ਯਾਰ ਤੂੰ ਮੇਰੇ ਨਾਲ ਕੀ ਕਰਨਾ ਉਹ ਫਿਰ ਰੱਬ ਨਾਰਾਜ਼ ਹੋ
ਨਹੀਂ। ਜਦੋਂ ਤੂੰ ਉਹਨੂੰ ਕੋਲ ਲੰਘਦੇ ਨੂੰ ਆਖਿਆ ਸੁਣਾ ਵੀਰ ਹਾਂ। ਭਰਾ ਸੁਣਾ ਕੀ ਹਾਲ ਹੈ ਹਾਂ। ਉਹ ਕਹਿੰਦਾ ਖੈਰ ਹੈ। ਖੈਰ ਹੈ। ਉਹ ਸੁਣਾ ਭਾਈ ਪਾਲੀ ਬੱਚਾ ਠੀਕ ਹੀ ਹਾਂ। ਉਹਨੇ ਬੜਾ ਖੁਸ਼ ਹੋਣਾ ਯਾਰ ਮੈਨੂੰ ਪੁੱਛਿਆ ਬੜਾ ਠੀਕ ਆ ਯਾਰ ਉਹ ਰੱਬ ਦੀ ਰਾਜੀ ਹੈ। ਰੱਬ ਵੀ ਰਾਜ਼ੀ ਹੋ ਜਾਂਦਾ ਜੋ ਰੱਬ ਰਾਜ਼ੀ ਹੋ ਗਿਆ ਇਨਸਾਨ ਰਾਜ਼ੀ ਹੋ ਗਿਆ ਸਾਰਾ ਕੁਝ ਠੀਕ ਹੋ ਗਿਆ ਉਹ ਸਿਰਫ ਇਹਨਾਂ ਨੂੰ ਫਰਕ ਹੈ ਹੋਰ ਫਰਕ ਕੋਈ ਵੀ ਨਹੀਂ ਵਾਹ। ਸਿਰਫ ਆਪਣਾ ਜਿਹੜਾ ਨਫਸ ਖਿਲਾਰ ਲਈਏ ਤੇ ਕੱਖ ਵੀ ਨਹੀਂ ਇਸੇ ਨਫਸ ਨਹੀਂ ਖਲੋਂਦਾ ਇਸੇ ਤਰ੍ਹਾਂ ਗੱਲ ਤੇ